ਹਜੇ ਤੱਕ ਵੀ ਕੋਈ ਡੀਲ ਜੋ ਆ ਕਰਜ਼ੇ ਦੀ ਲਿਮਿਟ ਵਧਾਉਣ ਦੇ ਲਈ, ਡੈਫਟ ਸੀਲਿੰਗ ਦੇ ਲਈ ਨਹੀਂ ਫਾਈਨਲ ਪਹੁੰਚੀ ਕਿਸੇ ਵੀ ਰਿਜ਼ਲਟ ਦੇ ਉੱਤੇ। ਕੈਮਰਨ ਮਕਾਰਥੀ ਹੁਣੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਅੱਜ ਮਿਲੇ ਜ਼ਰੂਰ ਆ, ਪਰ ਹਜੇ ਵੀ 90 ਮਿੰਟ ਦੀ ਲੰਮੀ ਉਹਨਾਂ ਦੀ ਮੀਟਿੰਗ ਚੱਲੀ ਆ। ਈਵਨ ਦੋ ਕਹਿੰਦੇ ਆ ਵੀ ਟਾਕਸ ਪ੍ਰੋਡਕਟਿਵ ਸੀਗੀਆਂ ਤੇ ਆਉਣ ਵਾਲੇ ਦਿਨਾਂ 'ਚ ਫਿਰ ਮਿਲਦੇ ਰਹਿਣਗੇ, ਪਰ ਫਾਈਨਲ ਹਜੇ ਐਗਰੀਮੈਂਟ ਕੋਈ ਨਹੀਂ ਹੋਇਆ। ਜੂਨ ਪਹਿਲੀ ਤੋਂ ਪਹਿਲਾਂ ਪਹਿਲਾਂ ਗਵਰਨਮੈਂਟ ਨੂੰ ਰਨ ਕਰਨ ਦੇ ਲਈ ਐਗਰੀਮੈਂਟ ਕਰਨਾ ਪੈਣਾ ਆ, ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਜੋ ਲਿਮਿਟ ਆ ਇਹ ਉਹਦੇ ਤੇ ਜੇ ਕਾਂਗਰਸ 'ਚੋਂ ਪਾਸ ਹੁੰਦੀ, ਸੈਨੇਟ 'ਚੋਂ, ਤੇ ਫਿਰ ਉਹਨਾਂ ਨੂੰ ਸਾਈਨ ਕਰਨੇ ਪੈਣੇ ਹੈਗੇ ਆ। ਸੋ ਅੱਜ ਕਹਿੰਦੇ ਕੈਬਨ ਮਕਾਰਥੀ ਉਹਨਾਂ ਦੀ ਜਿਹੜੀ ਟੋਨ ਸੀ ਮੀਟਿੰਗ ਤੋਂ ਬਾਅਦ ਉਹ ਥੋੜੀ ਠੀਕ ਸੀਗੀ। ਸੋ ਹੋਪਫੁਲੀ ਕੁਛ ਡੈਮੋਕ੍ਰੇਟਸ ਨੇ ਵੀ ਆਪਣਾ ਜਿਹੜਾ ਲੋਅਰ ਕੀਤਾ ਹੋਊਗਾ ਜੋ ਉਹਨਾਂ ਦੀਆਂ ਡਿਮਾਂਡ ਸੀਆਂ, ਪਰ ਫਾਈਨਲ ਨਹੀਂ ਹੋਈ। ਹੋ ਸਕਦਾ ਕੱਲ ਨੂੰ ਫਿਰ ਮੀਟਿੰਗ ਦੇ ਵਿੱਚ ਕੁਛ ਨਾ ਕੁਛ ਵਾਪਰੇ। ਜੀ ਬਿਲਕੁਲ। ਸੋ ਇਹ ਜਿਹੜਾ ਦੇਖਿਆ ਜਾਵੇ ਤਾਂ ਬਾਈਡਨ ਤੇ ਮਕਾਰਥੀ ਹੁਣਾਂ ਨੇ ਦੋਨਾਂ ਨੇ ਪ੍ਰੋਡਕਟਿਵ ਇਸ ਮੀਟਿੰਗ ਨੂੰ ਆਖਿਆ ਹੈਗਾ। G7 ਦੀ ਮੀਟਿੰਗ ਕਹਿੰਦੇ ਵੀ ਵਿੱਚੇ ਥੋੜੀ ਜਿਹੀ ਕੱਟ ਸ਼ਾਰਟ ਕਰਕੇ ਬਾਈਡਨ ਹੁਣੀ ਵਾਪਸ ਜਿਹੜੇ ਉਹ ਪਹੁੰਚੇ ਸੀ। ਦੋਨੋਂ ਹੀ ਧਿਰਾਂ ਆਪੋ ਆਪਣੀ ਗੱਲ ਮਨਾਉਣ ਦੇ ਵਿੱਚ ਲੱਗੀਆਂ ਹੋਈਆਂ ਆ। ਦਿਨ ਜਿਹੜੇ ਆ ਉਹ ਥੋੜੇ ਇਸ ਦੇ ਵਿੱਚ ਰਹਿ ਗਏ ਨੇ, ਤੇ ਜੇ ਡੈਟ ਸੀਲਿੰਗ ਬਰੀਚ ਹੁੰਦੀ ਆ ਤਾਂ ਉਹਦੇ ਨਾਲ, ਜਿੱਦਾਂ ਆਪਾਂ ਸਵੇਰ ਦੀਆਂ ਖਬਰਾਂ 'ਚ ਵੀ ਦੱਸਿਆ ਸੀ, ਬਹੁਤ ਸਾਰੇ ਲੋਕਾਂ ਦੇ ਉੱਤੇ, ਮਿਲੀਅਨਸ ਆਫ ਲੋਕਾਂ ਤੇ ਪਰਿਵਾਰਾਂ ਦੇ ਉੱਤੇ ਉਸ ਦਾ ਅਸਰ ਪੈ ਸਕੂਗਾ ਜੇ ਅਮਰੀਕਾ ਆਪਣੇ ਕਰਜ਼ਦਾਰੀਆਂ ਆ ਜਾਂ ਜਿਹੜੇ ਆਪਣੇ ਬਿੱਲ ਆ ਉਹ ਨਹੀਂ ਪੇ ਕਰਦਾ ਤਾਂ। ਹਜੇ ਤੱਕ ਵੀ ਕੋਈ ਡੀਲ ਜੋ ਆ ਕਰਜ਼ੇ ਦੀ ਲਿਮਿਟ ਵਧਾਉਣ ਦੇ ਲਈ, ਡੈਫਟ ਸੀਲਿੰਗ ਦੇ ਲਈ ਨਹੀਂ ਫਾਈਨਲ ਪਹੁੰਚੀ ਕਿਸੇ ਵੀ ਰਿਜ਼ਲਟ ਦੇ ਉੱਤੇ। ਕੈਮਰਨ ਮਕਾਰਥੀ ਹੁਣੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਅੱਜ ਮਿਲੇ ਜ਼ਰੂਰ ਆ, ਪਰ ਹਜੇ ਵੀ 90 ਮਿੰਟ ਦੀ ਲੰਮੀ ਉਹਨਾਂ ਦੀ ਮੀਟਿੰਗ ਚੱਲੀ ਆ। ਈਵਨ ਦੋ ਕਹਿੰਦੇ ਆ ਵੀ ਟਾਕਸ ਪ੍ਰੋਡਕਟਿਵ ਸੀਗੀਆਂ ਤੇ ਆਉਣ ਵਾਲੇ ਦਿਨਾਂ 'ਚ ਫਿਰ ਮਿਲਦੇ ਰਹਿਣਗੇ, ਪਰ ਫਾਈਨਲ ਹਜੇ ਐਗਰੀਮੈਂਟ ਕੋਈ ਨਹੀਂ ਹੋਇਆ। ਜੂਨ ਪਹਿਲੀ ਤੋਂ ਪਹਿਲਾਂ ਪਹਿਲਾਂ ਗਵਰਨਮੈਂਟ ਨੂੰ ਰਨ ਕਰਨ ਦੇ ਲਈ ਐਗਰੀਮੈਂਟ ਕਰਨਾ ਪੈਣਾ ਆ, ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਜੋ ਲਿਮਿਟ ਆ ਇਹ ਉਹਦੇ ਤੇ ਜੇ ਕਾਂਗਰਸ 'ਚੋਂ ਪਾਸ ਹੁੰਦੀ, ਸੈਨੇਟ 'ਚੋਂ, ਤੇ ਫਿਰ ਉਹਨਾਂ ਨੂੰ ਸਾਈਨ ਕਰਨੇ ਪੈਣੇ ਹੈਗੇ ਆ। ਸੋ ਅੱਜ ਕਹਿੰਦੇ ਕੈਬਨ ਮਕਾਰਥੀ ਉਹਨਾਂ ਦੀ ਜਿਹੜੀ ਟੋਨ ਸੀ ਮੀਟਿੰਗ ਤੋਂ ਬਾਅਦ ਉਹ ਥੋੜੀ ਠੀਕ ਸੀਗੀ। ਸੋ ਹੋਪਫੁਲੀ ਕੁਛ ਡੈਮੋਕ੍ਰੇਟਸ ਨੇ ਵੀ ਆਪਣਾ ਜਿਹੜਾ ਲੋਅਰ ਕੀਤਾ ਹੋਊਗਾ ਜੋ ਉਹਨਾਂ ਦੀਆਂ ਡਿਮਾਂਡ ਸੀਆਂ, ਪਰ ਫਾਈਨਲ ਨਹੀਂ ਹੋਈ। ਹੋ ਸਕਦਾ ਕੱਲ ਨੂੰ ਫਿਰ ਮੀਟਿੰਗ ਦੇ ਵਿੱਚ ਕੁਛ ਨਾ ਕੁਛ ਵਾਪਰੇ। ਜੀ ਬਿਲਕੁਲ। ਸੋ ਇਹ ਜਿਹੜਾ ਦੇਖਿਆ ਜਾਵੇ ਤਾਂ ਬਾਈਡਨ ਤੇ ਮਕਾਰਥੀ ਹੁਣਾਂ ਨੇ ਦੋਨਾਂ ਨੇ ਪ੍ਰੋਡਕਟਿਵ ਇਸ ਮੀਟਿੰਗ ਨੂੰ ਆਖਿਆ ਹੈਗਾ। G7 ਦੀ ਮੀਟਿੰਗ ਕਹਿੰਦੇ ਵੀ ਵਿੱਚੇ ਥੋੜੀ ਜਿਹੀ ਕੱਟ ਸ਼ਾਰਟ ਕਰਕੇ ਬਾਈਡਨ ਹੁਣੀ ਵਾਪਸ ਜਿਹੜੇ ਉਹ ਪਹੁੰਚੇ ਸੀ। ਦੋਨੋਂ ਹੀ ਧਿਰਾਂ ਆਪੋ ਆਪਣੀ ਗੱਲ ਮਨਾਉਣ ਦੇ ਵਿੱਚ ਲੱਗੀਆਂ ਹੋਈਆਂ ਆ। ਦਿਨ ਜਿਹੜੇ ਆ ਉਹ ਥੋੜੇ ਇਸ ਦੇ ਵਿੱਚ ਰਹਿ ਗਏ ਨੇ, ਤੇ ਜੇ ਡੈਟ ਸੀਲਿੰਗ ਬਰੀਚ ਹੁੰਦੀ ਆ ਤਾਂ ਉਹਦੇ ਨਾਲ, ਜਿੱਦਾਂ ਆਪਾਂ ਸਵੇਰ ਦੀਆਂ ਖਬਰਾਂ 'ਚ ਵੀ ਦੱਸਿਆ ਸੀ, ਬਹੁਤ ਸਾਰੇ ਲੋਕਾਂ ਦੇ ਉੱਤੇ, ਮਿਲੀਅਨਸ ਆਫ ਲੋਕਾਂ ਤੇ ਪਰਿਵਾਰਾਂ ਦੇ ਉੱਤੇ ਉਸ ਦਾ ਅਸਰ ਪੈ ਸਕੂਗਾ ਜੇ ਅਮਰੀਕਾ ਆਪਣੇ ਕਰਜ਼ਦਾਰੀਆਂ ਆ ਜਾਂ ਜਿਹੜੇ ਆਪਣੇ ਬਿੱਲ ਆ ਉਹ ਨਹੀਂ ਪੇ ਕਰਦਾ ਤਾਂ।